ਬਿਸਮਿल्लाहिर्रहमानिर्रहीम ਤੇ अस्सलाम वालेकुम। 4 ਅਪ੍ਰੈਲ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 126। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਗੱਲ ਹੈ, ਗਰੀਬਾਂ ਰੱਖੇ ਰੋਜ਼ੇ ਤੇ ਦਿਨ ਵੱਡੇ ਆਏ। ਪੰਜਾਬੀ 'ਚ ਵੈਸੇ ਰੋਜ਼ੇ ਵੀ ਆਖ ਦਿੰਦੇ ਨੇ। ਬਹਰਲ ਗਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ। ਇਹ ਗੱਲ ਤੇ ਤੁਸੀਂ ਸੁਣੀ ਸੀ, ਪਰ ਹੁਣ ਵੇਖ ਵੀ ਲਈਏ। ਹਮਲਾ ਕੀਤਾ ਇਸਰਾਈਲ ਨੇ ਤੇ ਅਮਰੀਕਾ ਨੇ ਰਲ ਕੇ ਈਰਾਨ ਦੇ ਉੱਤੇ, ਲੇਕਿਨ ਦਿਨ ਮਾੜੇ ਪਾਕਿਸਤਾਨੀਆਂ ਦੇ ਆ ਗਏ। ਅੱਛਾ, ਇਹ ਕੋਈ ਨਵਾਂ ਕੰਮ ਨਹੀਂ। ਪਾਕਿਸਤਾਨੀਆਂ ਨੂੰ ਜਮਾਂਦਰੂ ਹੀ, ਮਤਲਬ ਜਦੋਂ ਦੇ ਜੰਮੇ ਨੇ ਉਦੋਂ ਦਾ ਹੀ ਦੱਸਿਆ ਵੀ ਅਸੀਂ ਨਾਜ਼ੁਕ ਮੋੜ ਤੋਂ ਗੁਜ਼ਰ ਰਹੇ ਹਾਂ। ਮੁਲਕ ਨਾਜ਼ੁਕ ਮੋੜ ਮੁੜ ਰਿਹਾ ਜਾਂ ਨਾਜ਼ੁਕ ਮੋੜ ਤੋਂ ਗੁਜ਼ਰ ਰਿਹਾ। ਇਹ ਲੋਕਾਂ ਦੀ ਜਿਹੜਾ ਉਹ ਲੱਕ ਵਿੰਗਾ ਹੋ ਗਿਆ ਨਾਜ਼ੁਕ ਮੋੜ ਮੁੜਦਿਆਂ, ਪਰ ਨਾਜ਼ੁਕ ਮੋੜ ਨਹੀਂ ਮੁੱਕਦਾ। ਬਹਰਲ ਇਹ ਸਾਨੂੰ ਹੁਣ ਆਦਤ ਪੈ ਗਈ ਹੈ ਵੀ ਦੁਨੀਆ 'ਚ ਕਿਤੇ ਵੀ ਰੌਲਾ ਗੌਲਾ ਬਣੇ ਤੇ ਪਾਕਿਸਤਾਨੀ ਕੁੰਗੜ ਕੇ ਬਹਿ ਜਾਂਦੇ ਨੇ, ਇਕੱਠੇ ਹੋ ਕੇ ਬਹਿ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਜਿਵੇਂ ਕਦੀ ਬੱਕਰੀਆਂ ਵੇਖੀਆਂ ਜੇ, ਅਗਰ ਮੀਂਹ 'ਚ ਬੱਕਰੀਆਂ ਭੇਜਣ ਤੇ ਜਿਵੇਂ ਬੱਕਰੀ ਇਕੱਠੀ ਹੋਈ ਬੈਠੀ ਹੁੰਦੀ ਹੈ, ਉਹ ਹੀ ਪਾਕਿਸਤਾਨੀ ਆਵਾਮ ਦਾ ਕੰਮ ਹੈ। ਰੌਲਾ ਪੂਰੀ ਦੁਨੀਆ 'ਚ ਕਿਤੇ ਪੈ ਜੇ, ਪਾਕਿਸਤਾਨੀ ਆਵਾਮ ਇਕੱਠੀ ਹੋ ਜਾਂਦੀ ਹੈ। ਸਾਰੀਆਂ ਮੁਸੀਬਤਾਂ ਇਹਨਾਂ 'ਤੇ ਆ ਜਾਂਦੀਆਂ ਨੇ। ਲੇਕਿਨ ਜਿਹੜੀ ਪਾਕਿਸਤਾਨ ਦੀ ਅਸ਼ਰਾਫੀਆ ਤੇ ਜਰਨੈਲ ਨੇ, ਉਹਨਾਂ ਦੀਆਂ ਮੌਜਾਂ ਲੱਗ ਜਾਂਦੀਆਂ ਨੇ। ਜ਼ਲਜ਼ਲਾ ਆ ਜਾਏ ਤਦ, ਜੇ ਕੋਈ ਸੈਲਾਬ ਆ ਜਾਏ ਤਦ, ਇਲਾਕੇ 'ਚ ਕਿਤੇ ਜੰਗ ਛਿੜ ਜਾਏ ਤਦ, ਉਹਨਾਂ ਦਾ ਸੀਜ਼ਨ ਲੱਗ ਜਾਂਦਾ, ਉਹਦੇ 'ਚੋਂ ਮਾਲ ਬਣਾ ਲੈਂਦੇ ਨੇ। ਲੇਕਿਨ ਜਿਹੜੀ ਪਾਕਿਸਤਾਨੀ ਆਵਾਮ ਹੈ ਉਹ ਇਕੱਠੀ ਹੋ ਜਾਂਦੀ ਹੈ। ਫਿਰ ਕਹਿੰਦੇ ਨੇ ਵੇਖੋ ਆਵਾਮ ਨੂੰ ਕਰ ਦਿੱਤਾ ਇਕੱਠਾ, ਤੇ ਜਾਂ ਆਵਾਮ ਕਰ ਦਿੱਤੀ ਇਕੱਠੀ। ਉਹ ਆਵਾਮ ਇਕੱਠੀ ਕਿਉਂ ਹੋ ਜਾਂਦੀ? ਵੀਜ਼ਿਆਂ 'ਤੇ ਉਹਨਾਂ 'ਤੇ ਪਾਬੰਦੀ ਲੱਗ ਜਾਂਦੀ ਹੈ, ਕੀਮਤਾਂ ਉਹਨਾਂ ਦੀਆਂ ਵੱਧ ਜਾਂਦੀਆਂ ਨੇ, ਰੋਜ਼ਗਾਰ ਉਹਨਾਂ ਦਾ ਚਲਾ ਜਾਂਦਾ ਹੈ। ਹੁਣ ਫਿਰ ਵੇਖੋ ਵੀ ਜੰਗ ਲੱਗੀ ਈਰਾਨ ਦੇ ਵਿੱਚ, ਅਯਾਣਿਆਂ ਦੇ ਸਕੂਲ ਪਾਕਿਸਤਾਨ ਬੰਦ ਕਰ ਦਿੱਤੇ। ਈਰਾਨ ਨੇ ਬੰਦ ਨਹੀਂ ਕੀਤੇ, ਲੇਕਿਨ ਪਾਕਿਸਤਾਨ 'ਚ ਅਯਾਣਿਆਂ ਦੇ ਸਕੂਲ ਬੰਦ ਕਰ ਦਿੱਤੇ। ਤੇਲ ਦੀ ਕੀਮਤ ਦੀ ਗੱਲ ਕਰੀਏ ਤਾਂ ਦੁਨੀਆ ਦੇ ਵਿੱਚ ਨੰਬਰ 1 ਹੋ ਗਏ, ਸਭ ਤੋਂ ਬਹੁਤਾ ਤੇਲ ਵਧਾ ਦਿੱਤਾ। ਕਾਰਵਾਈ ਕੀ ਕੀਤੀ ਕਿ ਜਿਹੜਾ ਟੈਕਸ ਇਸ ਵੇਲੇ ਫੀ ਲੀਟਰ ਜਿਹੜਾ ਤੁਸੀਂ ਤੇਲ ਖਰੀਦ ਰਹੇ ਸੋ, ਉਹਦੇ 'ਤੇ 211 ਰੁਪਈਏ, ਇਹ ਦੋਹਰੇ ਸੁਣਨਾ ਤੁਸੀਂ, 211 ਰੁਪਈਏ ਲੀਟਰ ਦੇ ਉੱਤੇ ਟੈਕਸ ਲੱਗ ਰਿਹਾ ਸੀ। ਫੀ ਲੀਟਰ ਜਿਹੜਾ ਤੁਸੀਂ ਕੀਮਤ ਦੇ ਰਹੇ ਸੋ, ਉਹ 200, ਮਤਲਬ ਅੱਧੀ ਕੀਮਤ ਜਿਹੜੀ ਹੈ, ਬਲਕਿ ਅੱਧੀ ਤੋਂ ਬਹੁਤੀ ਅੱਧੀ ਕੀਮਤ ਤੁਸੀਂ ਟੈਕਸ ਦੀ ਦੇ ਰਹੇ ਸੋ। 46% ਟੈਕਸ ਹੈ ਲੀਟਰ ਪੈਟਰੋਲ ਦੇ ਉੱਤੇ। ਹੁਣ ਇਹ ਕਿਉਂ ਹੈ ਇਸ ਤਰ੍ਹਾਂ? ਉਹ ਇਸ ਤੋਂ ਹੈ ਕਿ ਅਸੀਂ ਭੇਡ ਬੱਕਰੀਆਂ, ਅਸੀਂ ਨਾ ਬੋਲਦੇ ਹਾਂ, ਨਾ ਕੋਈ ਗੱਲ ਕਰਦੇ ਹਾਂ, ਨਾ ਇਤਰਾਜ਼ ਕਰਦੇ ਹਾਂ। ਉਹ ਠੋਕੀ ਆਉਂਦੇ ਨੇ, ਜਿੰਨੇ ਟੀਕੇ ਠਕਵਾਉਣੇ ਉਹਨੇ ਉਹ ਠੋਕੀ ਆਉਂਦੇ ਨੇ। ਹੁਣ ਇਹਨਾਂ ਨੇ ਕੀਤਾ ਇਹ ਕਿ ਜਿਹੜਾ ਲੈਵੀ ਟੈਕਸ ਪਹਿਲੇ 80 ਰੁਪਈਏ ਸੀ ਨਾ, ਉਹ ਵਧਾ ਕੇ ਪਹਿਲਾਂ 105 ਕੀਤਾ। ਕਈ ਹਫ਼ਤੇ ਸਾਡੇ ਕੋਲੋਂ 25 ਰੁਪਈਏ ਐਕਸਟਰਾ ਲਏ, ਅਸੀਂ ਚੁੱਪ ਕਰਕੇ ਦਿੱਤੀ ਗਏ। ਉਸ ਤੋਂ ਬਾਅਦ ਇਹਨਾਂ ਨੇ ਉਹ 105 ਵਾਲੇ ਨੂੰ ਵਧਾ ਕੇ ਤੇ 160 ਕਰ ਦਿੱਤਾ। ਆਵਾਮ ਚੀਕਣ ਲੱਗ ਪਈ। ਉਹਨਾਂ ਨੇ ਕਿਹਾ ਅੱਛਾ ਬਹੁਤੇ ਚੀਕਦੇ ਨੇ, ਥੋੜ੍ਹਾ ਜਿਹਾ ਘੱਟ ਕਰ ਦਿੰਦੇ, ਫਿਰ ਟੀਕਾ ਲਾ ਦਿਆਂਗੇ 10 ਦਿਨਾਂ ਨੂੰ। ਇਹ ਕਿੱਥੇ ਗਏ ਨੇ? ਆਪਣੀ ਬੱਕਰੀ ਜਿਸ ਵੇਲੇ ਮਰਜ਼ੀ ਫੜ ਲਾਂਗੇ। ਹੁਣ ਉਹਨਾਂ ਨੇ ਉਹ 80 ਰੁਪਈਏ ਜਿਹੜੇ 160 ਤੋਂ ਵਾਪਸ 80 ਰੁਪਈਏ ਘੱਟ ਕਰਕੇ ਉਹ ਟੈਕਸ ਵਾਪਸ 80 ਰੁਪਈਏ ਕਰ ਦਿੱਤਾ, ਜਿੱਥੇ ਪਹਿਲਾਂ ਹੈਗਾ ਸੀ। ਇਹ ਵਿੱਚ ਜਿਹੜਾ ਇਹਨਾਂ ਗਛੂਆ ਲਾਇਆ ਆਪਣਾ, ਪਹਿਲਾਂ 105 ਤੇ ਕਰਕੇ 25 ਰੁਪਈਏ, ਫਿਰ 24 ਘੰਟੇ ਜਿਹੜਾ ਇਹਨਾਂ ਨੇ ਉੱਤੇ ਹੋਰ ਵਧਾ ਕੇ 80 ਰੁਪਈਏ। ਇਹ ਜਿਹੜਾ ਇਹਨਾਂ ਨੇ ਆਪਣਾ ਵਿੱਚੋਂ ਪੈਸੇ ਇਕੱਠੇ ਕਰ ਲਏ ਨੇ, ਮੈਨੂੰ ਨਹੀਂ ਪਤਾ 100 ਅਰਬ ਕੀਤਾ, 50 ਅਰਬ ਕੀਤਾ, ਕਿੰਨਾ ਕੀਤਾ, ਉਹ ਵਿੱਚੋਂ ਆਪਣਾ ਡੋਕਾ ਲਾ ਕੇ ਨਿਕਲ ਗਏ ਨੇ। ਇੱਕ ਤੇ ਪਾਸਾ ਇਹ ਹੈ, ਮਤਲਬ ਤੇਲ ਦੇ ਵਿੱਚ ਜੋ ਸਾਡੇ ਨਾਲ ਕੀਤਾ ਉਹ ਤੇ ਇਹ ਕੀਤਾ। ਦੂਜੇ ਪਾਸੇ ਦਿਨ ਜਿਹੜੇ ਮਾੜੇ ਆਏ ਨੇ ਹੋਏ ਕਿ ਜਿਹੜੇ ਇਲਾਕੇ ਦੇ ਮੁਲਕ ਨੇ ਸਾਰੇ, ਉਹ ਕਹਿੰਦੇ ਨੇ ਵੀ ਹੁਣ ਪਾਕਿਸਤਾਨ 'ਤੇ ਅਸੀਂ ਇਤਬਾਰ ਨਹੀਂ ਕਰਨਾ, ਸਾਡਾ ਕਰਜ਼ਾ ਵਾਪਸ ਕਰ ਦਿਓ। ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ। ਹੁਣ UAE ਨੇ ਇਹ ਕਿਹਾ ਕਿ ਜਨਾਬ ਸਾਡਾ ਜਿਹੜਾ 3.5 ਅਰਬ ਡਾਲਰ ਦਾ, ਪਹਿਲਾਂ ਪਤਾ ਲੱਗਾ ਸੀ 2 ਅਰਬ ਦਾ, ਉਹ ਕੁਝ 3.25 ਅਰਬ ਡਾਲਰ ਦਾ ਕਰਜ਼ਾ ਵਾਪਸ ਕਰੋ, ਕੱਢੋ ਪੈਸੇ, ਖੀਸਾ ਢਿੱਲਾ ਕਰੋ। ਨਾਲ ਹੀ ਅੱਜ ਖਬਰ ਆਈ ਕਿ ਕੋਈ 6 ਅਰਬ ਜਿਹੜਾ ਉਹ ਸਾਊਦੀ ਅਰਬ ਨੇ ਮੰਗ ਲਿਆ। ਨਾਲ ਹੀ ਪਤਾ ਲੱਗਾ ਕਿ ਕੋਈ 220 ਮਿਲੀਅਨ ਜਿਹੜੇ ਨੇ ਉਹ ਡਾਲਰ ਉਹ ਚਾਈਨਾ ਨੇ ਵਾਪਸ ਮੰਗ ਲਏ ਨੇ। ਕਿਤੇ ਅਸੀਂ ਵੀ ਇੰਨਾ ਕੁ ਮੰਗਿਆ, ਹਰ ਥਾਂ ਤੋਂ ਮੰਗ ਕੇ ਅਸੀਂ ਵੀ ਇੰਟਰਨੈਸ਼ਨਲ ਮੰਗਤੇ ਬਣੇ ਆ, ਤੇ ਉਹ ਹੁਣ ਸਾਰੇ ਬੰਦਿਆਂ ਨੇ ਕਿਹਾ ਵੀ ਸਾਡੇ ਪੈਸੇ ਵਾਪਸ ਕੱਢੋ। ਹੁਣ ਇਹ ਅਜ਼ਾਬ ਵੀ ਆਮ ਲੋਕਾਂ 'ਤੇ ਆਉਣਾ ਜ਼ਾਹਿਰ ਹੈ। ਇਹਨਾਂ ਨੇ, ਹੁਕਮਰਾਨਾਂ ਨੇ ਕੋਈ ਜੇਬਾਂ 'ਚੋਂ ਪੈਸੇ ਤਾਂ ਨਹੀਂ ਦੇਣੇ। ਇਹ ਦੁਬਾਰਾ ਕੀਮਤਾਂ ਵਧਾਉਣਗੇ, ਇੰਝ ਕੋਈ ਤੇਲ ਦੀ ਵਧਾਉਣਗੇ, ਕੋਈ ਹੋਰ ਵਧਾਉਣਗੇ, ਇੱਥੋਂ ਪੈਸੇ ਇਕੱਠੇ ਕਰਕੇ ਵਾਪਸ ਦੇਣਗੇ। ਇਹ ਤੁਹਾਡਾ ਖੂਨ ਹੀ ਕੱਢਣਾ ਹੈ ਦੁਬਾਰਾ। ਉਹੀ ਗੱਲ ਕਿ ਗਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ। ਉਹ ਮੇਰਾ ਮਤਲਬ ਹਮਲਾ ਈਰਾਨ 'ਤੇ ਹੋਇਆ ਤੇ ਸ਼ਾਮਤ ਸਾਡੀ ਆ ਗਈ। ਇੱਕ ਪਾਸੇ 'ਤੇ ਇਹ ਗੱਲ ਹੋਈ। ਦੂਜੇ ਪਾਸੇ ਜਿਹੜਾ ਮਾੜਾ ਬੰਦਾ, ਉਹਦੇ 'ਤੇ ਤੁਹਾਨੂੰ ਪਤਾ ਸਾਰਿਆਂ ਦੀ ਚੜ੍ਹਾਈ ਹੁੰਦੀ। ਉਹ ਜਿਹੜੀ ਇੱਕ ਅਸਤਾਨੀ ਵੀ, ਤੁਹਾਨੂੰ ਪਤਾ ਅੱਜ ਕੱਲ੍ਹ ਪਿੰਡਾਂ ਥਾਵਾਂ ਜਿਹੜੇ ਜਵਾਕ ਘੱਟ ਪੜ੍ਹੇ ਹੁੰਦੇ ਨੇ ਉਹਨਾਂ ਨੂੰ ਮਾਸਟਰ ਬਣਾ ਦਿੰਦੇ ਨੇ, ਜਾਂ ਜਿਹੜੇ ਠੀਕ ਪੜ੍ਹਦੇ ਨੇ ਡਾਕਟਰ ਬਣ ਜਾਂਦੇ ਨੇ।
ਕੋਈ ਹੋਰ ਕਿਸੇ ਸ਼ੋਭੇ ਚਲਾ ਜਾਂਦਾ ਹੈ, ਜਿਹੜਾ ਮੇਰੇ ਤਰ੍ਹਾਂ ਮਾੜਾ ਹੁੰਦਾ ਉਹਨੂੰ ਉੱਥੇ ਸਕੂਲੇ ਮਾਸਟਰ ਮੂਸਟਰ ਬਣਾ ਦਿੰਦੇ ਨੇ। ਸਾਰੇ ਨਹੀਂ, ਕਾਫੀ ਸਾਰਿਆਂ ਨੂੰ ਇਹੀ ਹਾਲ ਉਸਤਾਨੀਆਂ ਦਾ। ਤੁਹਾਨੂੰ ਪਤਾ ਉਹ ਬਾਅਦ 'ਚ ਕਿਉਂਕਿ ਧਾਂਦਲੀ ਵੀ ਕਰਨੀ ਹੁੰਦੀ ਵੋਟਾਂ ਦੇ, ਇਸ ਕੰਮ ਵੀ ਆਉਂਦੇ ਨੇ। ਅਤੇ ਸਿਆਸਤਦਾਨ ਜਿਹੜੇ ਹੁੰਦੇ ਨੇ ਉਹ ਆਪਣੀ ਮਰਜ਼ੀ ਦੇ ਬੰਦਿਆਂ ਨੂੰ ਹੀ ਮਾਸਟਰ ਅਤੇ ਉਸਤਾਨੀਆਂ ਭਰਤੀ ਕਰਦੇ ਨੇ ਵੀ ਚਲੋ ਇਲੈਕਸ਼ਨ 'ਤੇ ਕੰਮ ਆਉਣਗੇ। ਉਹ ਇਹੋ ਜਿਹੀ ਇੱਕ ਉਸਤਾਨੀ ਇਹਨਾਂ ਨੇ ਘੱਟ ਪੜ੍ਹੀ ਹੋਈ ਜਿਹੜੀ ਅਜ਼ਮਾ ਬੁਖਾਰੀ ਉਹ ਕੌਮ 'ਤੇ ਛੱਡ ਦਿੱਤੀ। ਉਹਨੇ ਕੌਮ ਨੂੰ ਆਖਿਆ ਕਿ ਇਹ ਜ਼ਰਾ ਪਹਿਲਾਂ ਸੁਣੋ। आपको छुट्टियां दी गई थी, बच्चों को छुट्टियां दी गई थी, वर्क फ्रॉम होम होना था कि जी पेट्रोल कम इस्तेमाल हो। आप लोगों ने क्या किया कि गड्डी में पेट्रोल डलवाया, बच्चों को बीच में भरा और शुमाली इलाका जात की साइड। भाई इससे बेहतर टाइम नहीं मिला आपको शुमाली इलाका जात जाने का। आपको अंदाजा है कि हालात क्या है, प्लीज घर बैठ जाएं। गवर्नमेंट आपको रिलीफ जो है वो दे रही है आपकी सहूलत के लिए, याशी के लिए नहीं। अब ये ईद के ऊपर जो है वो 4 लाख से ज्यादा गाड़ियां थी मरी में, पेट्रोल डलवा के गई थी ना, आपको कहा था घर बैठ जाए, नहीं। पर ਸੁਣ ਲਿਆ ਜੀ, ਉਹਨਾਂ ਨੇ ਆਖਿਆ ਵੀ ਅਸੀਂ ਤੁਹਾਨੂੰ ਛੁੱਟੀ ਦਿੱਤੀ ਸੀ ਵੀ ਤੁਸੀਂ ਘਰ ਬਵੋ, ਪੂਰੀ ਦੁਨੀਆ 'ਚ ਪੈਟਰੋਲ ਦਾ ਇਸ ਵੇਲੇ ਇੱਕ ਬੁਹਰਾਨ ਆਇਆ ਤੇ ਤੁਸੀਂ ਸੈਰ ਸਪਾਟੇ ਸ਼ੁਰੂ ਹੋ ਗਏ, ਤੁਸੀਂ ਗੱਡੀਆਂ ਭਰੀਆਂ ਤੇ ਤੁਸੀਂ ਨਿਕਲ ਗਏ ਜਨਾਬ ਫਲਾਣੇ ਤੇ ਫਲਾਣੇ। ਇਹ ਸ਼ੁਕਰ ਇਹ ਕਰੋ ਵੀ ਇਹਨਾਂ ਤੁਹਾਡੇ ਕੰਨ ਨਹੀਂ ਪੜਾਏ, ਸਿਰਫ ਤੁਹਾਡੇ ਤੇ ਉਸਤਾਨੀ ਸਾਹਿਬਾ ਛੱਡੇ ਨੇ, ਇਹਨਾਂ ਦਾ ਵਸ ਚੱਲੇ ਤੇ ਤੁਹਾਡੇ ਜਿੱਥੇ ਬਾਹਰ ਗੱਡੀ 'ਚ ਤੁਸੀਂ ਨਜ਼ਰ ਆਓ ਨਾ ਲਾ ਕੇ ਤੁਹਾਨੂੰ ਲਿੱਤਰ ਵੀ ਮਾਰਨੇ। ਇਹ ਹੁਣ ਜ਼ਰਾ ਵੀਡੀਓ ਵੇਖੋ, ਇਹ ਸ਼ਹਿਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਕਰਾਚੀ ਗਏ ਨੇ, ਪ੍ਰੋਟੋਕੋਲ ਚੈੱਕ ਕਰੋ ਜ਼ਰਾ, ਇਹ ਗੱਡੀਆਂ ਗਿਣੋ, ਇਹ ਮੇਰੇ ਖਿਆਲ 47 ਗੱਡੀਆਂ ਨੇ। ਕੋਈ ਅਗਰ ਹੋ ਸਕਦਾ ਕੋਈ 2-4 ਅੱਗੇ ਪਿੱਛੇ ਹੁਣ ਗਿਣ ਲਓ ਤੁਸੀਂ, ਸਕਰੀਨ 'ਤੇ ਚੱਲ ਰਹੀਆਂ ਨੇ। ਇਹ ਤੇਲ ਦੇ ਬੁਹਰਾਨ ਤੋਂ, ਸਕੂਲ ਬੰਦ ਕਰਨ ਤੋਂ, ਰੌਲਾ ਪਾਉਣ ਤੋਂ ਬਾਅਦ ਦੀ ਵੀਡੀਓ ਜੇ। ਹੁਣ ਇਹ ਅਗਲੀ ਵੀਡੀਓ ਵੇਖ ਲਓ, ਇਹ ਜ਼ਰਦਾਰੀ ਸਾਹਿਬ ਦਾ ਪ੍ਰੋਟੋਕੋਲ ਹੈ। ਇਹ ਤੁਸੀਂ ਵੇਖ ਲਓ ਵੀ ਇਹਨਾਂ ਵੀ ਕਸਰ ਕੋਈ ਨਹੀਂ ਛੱਡੀ। ਅੱਛਾ, ਹੁਣ ਇਹ ਜ਼ਰਦਾਰੀ ਸਾਹਿਬ ਤੋਂ ਬਾਅਦ ਵੀ ਤੁਹਾਨੂੰ ਇੱਕ ਵੀਡੀਓ ਵਿਖਾਉਣੇ, ਉਹ ਉਹਨਾਂ ਦੇ ਸਾਹਿਬਜ਼ਾਦੇ ਦੀ ਹੈ। ਉਹ ਬਿਲਾਵਲ ਸਾਹਿਬ ਜਿਸ ਦਿਨ ਗਏ ਨੇ ਉੱਥੇ ਫਜ਼ਲ ਰਹਿਮਾਨ ਸਾਹਿਬ ਨੂੰ ਮਿਲਣਾ, ਕੋਈ 2-4 ਕਿਲੋਮੀਟਰ ਘਰ ਤੋਂ ਦੂਰ ਹੋਣਗੇ, ਉਹ ਉੱਥੇ 17 ਗੱਡੀਆਂ ਦੇ ਕਾਫਲੇ 'ਚ ਗਏ ਨੇ। ਉਸ ਤੋਂ ਬਾਅਦ ਬਾਜੀ ਦਾ ਜਿਹੜਾ ਜਹਾਜ਼ ਹੈ ਉਹ ਅਲੱਗ ਫਰਾਟੇ ਜਿਹੜਾ ਭਰਦਾ ਫਿਰਦਾ। ਬਾਜੀ ਦਾ ਜਹਾਜ਼ ਜਿਹੜਾ ਉਹ ਪਾਕਿਸਤਾਨ 'ਚ ਵਾਹਿਦ ਜਹਾਜ਼ ਹੈ ਇਸ ਵੇਲੇ ਉਸ ਸਾਈਜ਼ ਦੇ ਜਹਾਜ਼ਾਂ ਚੋਂ, ਜਿਹੜਾ 1 ਘੰਟੇ 'ਚ 2100 ਲੀਟਰ, ਕਿੰਨਾ 1 ਘੰਟੇ 'ਚ 2100 ਲੀਟਰ ਤੇਲ ਖਾ ਜਾਂਦਾ ਹੈ। ਇਹ ਹੋਂਡਾ CD70 ਦੇ ਤੁਸੀਂ ਖਰੀਦਦੇ ਸੋ ਨਾ ਵੀ 1 ਲੀਟਰ 'ਚ 70 ਕਿਲੋਮੀਟਰ ਕਰਦਾ। ਬਾਜੀ ਵਾਲਾ ਜਿਹੜਾ ਉਹ 1 ਘੰਟੇ 'ਚ 2100 ਲੀਟਰ ਜਿਹੜਾ ਹੈ ਉਹ ਤੇਲ ਪੀ ਜਾਂਦਾ 1 ਘੰਟੇ 'ਚ। ਅਤੇ ਆਪਣੀਆਂ ਯਾਸ਼ੀਆਂ ਇਹਨਾਂ ਦੀਆਂ ਉਸ ਪਾਸੇ ਨੇ, ਤੁਹਾਡੇ 'ਤੇ ਉਸਤਾਨੀ ਛੱਡ ਦਿੱਤੀ ਹੈ। ਮਤਲਬ ਆਪਣੇ ਜਿਹੜੇ ਇਹਨਾਂ ਦੇ ਅੱਲੇ ਤਲੱਲੇ ਨੇ ਉਹਨਾਂ ਨੂੰ ਘੱਟ ਨਹੀਂ ਕੀਤਾ, ਲੇਕਿਨ ਆਵਾਮ ਦੇ ਪਿੱਛੇ ਉਸਤਾਨੀ ਛੱਡੀ ਹੈ ਲੱਠ ਲੈ ਕੇ। ਸ਼ੁਕਰ ਕਰੋ ਮੈਂ ਤੁਹਾਨੂੰ ਦੱਸਿਆ ਨਾ ਵੀ ਕਿਤੇ ਤੁਹਾਡਾ ਕੁਟਾਪਾ ਨਹੀਂ ਚਾੜਿਆ, ਕਿਤੇ ਇਹਨਾਂ ਦੀ ਮਰਜ਼ੀ ਚੱਲਦੀ ਤਾਂ ਤੁਹਾਡੇ 'ਤੇ ਕੁਟਾਪਾ ਵੀ ਚਾੜ ਦਿੰਦੇ, ਕਿਹੜਾ ਕੋਈ ਪੁੱਛਣ ਵਾਲਾ ਸੀ। ਅੱਛਾ ਜੀ, ਮੋਹਸਿਨ ਨਕਵੀ ਸਾਹਿਬ ਨੇ ਇੱਕ ਆਤਮਤਾਈ ਦੀ ਕਬਰ 'ਤੇ ਲੱਤ ਮਾਰੀ। ਉਹਨਾਂ ਆਖਿਆ ਕਿ ਅਗਲੇ 30 ਦਿਨਾਂ ਤੱਕ ਇਸਲਾਮਾਬਾਦ ਦੀ ਜਿਹੜੀ ਲੋਕਲ ਟਰਾਂਸਪੋਰਟ ਹੈ ਉਹ ਮੈਂ ਫ੍ਰੀ ਕਰ ਦਿੱਤੀ ਹੈ ਅਸੀਂ ਵਜ਼ੀਰ ਆਜ਼ਮ ਦੇ ਹੁਕਮ 'ਤੇ। ਅਤੇ ਇਹਦਾ ਖਰਚਾ, ਇਹਦਾ ਗੌਰ ਕਰਨੀ ਤੁਸੀਂ ਜੁਮਲੇ 'ਤੇ, ਇਹਦਾ ਖਰਚਾ ਜਿਹੜਾ ਉਹ ਵਜ਼ਾਰਤ ਦਾਖਲਾ ਬਰਦਾਸ਼ਤ ਕਰੇਗੀ। ਇਹਦਾ ਗੌਰ ਕਰਨੀ ਸਾਰੀ ਗੱਲ 'ਤੇ। ਇਹਦਾ ਖਰਚਾ ਵਜ਼ਾਰਤ ਦਾਖਲਾ, ਇੰਜ ਕਹਿ ਰਹੇ ਨੇ ਜਿਵੇਂ ਉਹ ਬਰਦਾਸ਼ਤ ਕਰ ਰਹੇ ਨੇ ਆਪ, ਵੀ ਵਜ਼ਾਰਤ ਦਾਖਲਾ ਕਰੇ, ਵਜ਼ੀਰ ਆਜ਼ਮ ਦਾ ਦਫ਼ਤਰ ਕਰੇ, ਇਹ ਕਮਿਸ਼ਨਰ ਇਸਲਾਮਾਬਾਦ ਕਰੇ। ਇਹ ਕਰਨਾ ਤੇ ਆਮ ਆਦਮੀ ਨੇ ਹੈ, ਇਹ ਪੈਸਾ ਤੇ ਆਮ ਆਦਮੀ ਦਾ। ਵਜ਼ਾਰਤ ਦਾਖਲਾ ਘਰੋਂ ਲਿਆਈ ਹੈ, ਇਹ ਵਜ਼ਾਰਤ ਦਾਖਲਾ ਕਿਸੇ ਦੀ ਫੁੱਫੀ ਦਾ ਨਾਂ ਹੈ ਵੀ ਉਹ ਘਰੋਂ ਲੈ ਕੇ ਆਈ ਹੈ, ਦਾਜ 'ਚ ਲਿਆਈ ਹੈ, ਜੇਜ਼ 'ਚ ਲਿਆਈ ਸੀ। ਇਹ 35 ਕਰੋੜ ਜਿਹੜਾ ਮਹੀਨੇ ਦਾ ਭਰਨਾ ਇਹ ਆਮ ਆਵਾਮ ਦਾ ਹੈ, ਜਿਹੜਾ ਦੁੱਧ ਤੋਂ ਟੈਕਸ ਇਕੱਠਾ ਕਰਦੇ ਜੇ, ਜਿਹੜਾ ਬੱਚਿਆਂ ਦੇ ਪੈਂਪਰ 'ਤੇ ਟੈਕਸ ਇਕੱਠਾ ਕਰਦੇ ਜੇ, ਅਤੇ ਇਹ ਜਿਹੜਾ 211 ਰੁਪਏ ਫੀ ਲੀਟਰ ਤੇਲ ਦੇ ਉੱਤੇ ਜਿਹੜਾ ਟੈਕਸ ਇਕੱਠਾ ਕਰਦੇ ਜੇ। ਇਹ ਫੜਾ ਇਸ ਤਰ੍ਹਾਂ ਮਾਰਦੇ ਨੇ, ਜਾਂ ਕਈ ਵਾਰੀ ਤੁਸੀਂ ਸੁਣਿਆ ਹੋਏਗਾ ਕਿ ਇਹ ਮਰੀਮ ਨਵਾਜ਼ ਵੱਲੋਂ ਤੁਹਾਡੇ ਲਈ ਤੋਹਫਾ ਹੈ, ਜਿਵੇਂ ਘਰੋਂ ਲਿਆਏ ਨੇ, ਜਿਵੇਂ ਦਾਜ 'ਚ ਲਿਆਏ ਨੇ ਸਾਰਾ ਕੁਝ। ਇਹ ਸਾਰਾ ਤੁਹਾਡਾ, ਜਿਹੜੇ ਕਰਜ਼ੇ ਨੇ ਤੁਹਾਡੇ ਨਾਂ 'ਤੇ ਲੈਂਦੇ ਨੇ, ਇਹ ਤੇ ਤੁਹਾਡੇ ਨਾਂ 'ਤੇ ਕਰਜ਼ੇ ਲੈਂਦੇ ਨੇ, ਤੁਹਾਡੇ ਨਾਂ 'ਤੇ ਬਹਿ ਕੇ ਅਯਾਸ਼ੀਆਂ ਕਰਦੇ ਨੇ, ਇਹ ਜਹਾਜ਼ ਝੂਟਦੇ ਨੇ, ਜੋ ਕੁਝ ਵੀ ਕਰਦੇ ਨੇ ਤੁਹਾਡੇ ਨਾਂ 'ਤੇ, ਤੁਹਾਡੇ ਖਰਚੇ 'ਤੇ ਨੇ। ਇਹ 35 ਕਰੋੜ ਵੀ ਤੁਹਾਡਾ, ਜਿਹੜਾ ਵਜ਼ਾਰਤ ਦਾਖਲਾ ਕੋ ਪੈਸੇ ਕਿੱਥੋਂ ਆ ਗਏ? ਵਜ਼ਾਰਤ ਦਾਖਲਾ ਨੇ ਪੈਸੇ ਲੈਣੇ ਨੇ ਪਾਕਿਸਤਾਨ ਦੀ ਗਵਰਨਮੈਂਟ ਕੋਲੋਂ, ਅਤੇ ਪਾਕਿਸਤਾਨ ਦੀ ਗਵਰਨਮੈਂਟ ਕੋਲ ਪੈਸੇ ਕਿੱਥੋਂ ਆਉਂਦੇ ਨੇ? ਅਕਸਰ ਸੋਚਦੇ ਹੋ ਇਹ ਸਰਕਾਰੀ ਪੈਸਾ, ਸਰਕਾਰ ਕੋਲ ਪੈਸਾ ਕਿੱਥੋਂ ਆਉਂਦਾ? ਉਹਨਾਂ ਤੁਹਾਡੇ ਕੋਲ ਟੈਕਸ ਲੈਂਦੇ ਨੇ, ਖਾਦ ਦੀ ਬੋਰੀ ਦੇ ਉੱਤੇ, ਆਪਣਾ ਜਿਹੜਾ ਤੇਲ ਦੇ ਲੀਟਰ ਦੇ ਉੱਤੇ, ਦੁੱਧ ਦੇ ਡੱਬੇ ਦੇ ਉੱਤੇ, ਦਵਾਈ ਦੇ ਉੱਤੇ, ਜਾਂ ਫਿਰ ਬਾਹਰੋਂ ਕਰਜ਼ੇ ਲੈਂਦੇ ਨੇ। ਉਹ ਕਰਜ਼ੇ ਕਿਹਨੇ ਵਾਪਸ ਕਰਨੇ ਨੇ? ਫਿਰ ਤੁਸੀਂ ਕਿਵੇਂ ਕਰਨੇ ਨੇ? ਫਿਰ ਟੈਕਸ ਦੇ ਜ਼ਰੀਏ, ਫਿਰ ਚੀਜ਼ਾਂ ਮਹਿੰਗੀਆਂ ਖਰੀਦ ਕੇ, ਫਿਰ ਬਿਜਲੀ ਦੇ ਬਿੱਲ ਮਹਿੰਗੇ ਦੇ ਕੇ। ਐਲਾਨ ਕਿਸ ਤਰ੍ਹਾਂ ਕਰਦੇ ਨੇ ਵੀ ਇਹ 35 ਕਰੋੜ ਵਜ਼ਾਰਤ ਦਾਖਲਾ ਜਿਹੜੀ ਹੈ ਉਹ ਬਰਦਾਸ਼ਤ ਕਰੇਗੀ। ਬੱਲੇ 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 ਬੱਲੇ। ਅੱਛਾ, ਨਾਲ ਉਹਨਾਂ ਨੇ ਟਰੰਪ ਵੀ ਬਣ ਗਏ ਨੇ। ਉਹ ਜਿਸ ਤਰ੍ਹਾਂ ਟਰੰਪ ਹਰ ਜੁਮਲੇ ਦੇ ਆਖਰ 'ਤੇ ਲਿਖਦਾ ਹੈ ਨਾ, ਥੈਂਕ ਯੂ ਫॉर योर अटेंशन प्लीज़, ਜਾਂ ਇਹੋ ਜਿਹਾ ਕੋਈ ਜੁਮਲਾ ਲਿਖਦਾ ਹੈ, ਉਸ ਤਰ੍ਹਾਂ ਇਹ ਵੀ ਲਿਖ ਰਹੇ ਨੇ ਹੁਣ, ਇਸ ਮਾਮਲੇ ਪਰ ਆਪਕੀ ਤਵੱਜੋ का शुक्रिया।
ਇਹ ਵੀ ਜਨਾਬ ਜਿਹੜੇ ਨਾ ਕਾਠੇ ਕਿਸਮ ਦੇ ਟਰੰਪ ਬਣ ਰਹੇ ਨੇ। ਮੇਰਾ ਮਤਲਬ ਹੈ ਇੱਥੇ ਵੀ ਟਿੱਡੀਆਂ ਨੂੰ ਜ਼ੁਕਾਮ ਹੋ ਗਿਆ ਹੈ ਕਿ ਜਿਹੜੇ ਮੋਹਸਿਨ ਨਕਵੀ ਸਾਹਿਬ ਨੇ ਉਹ ਦੇਸੀ ਕਿਸਮ ਦੇ, ਦੇਸੀ ਸਾਖਤਾ, ਤੁਸੀਂ ਦੇਸੀ ਸਾਖਤਾ ਬੰਬ ਸੁਣੇ ਹੋਣਗੇ, ਇਹ ਦੇਸੀ ਸਾਖਤਾ ਟਰੰਪ ਨੇ। ਹੁਣ ਮੋਹਸਿਨ ਨਕਵੀ ਸਾਹਿਬ ਉਹਨਾਂ ਨੇ ਉਹ ਹੀ ਲਾਈਨ ਜਿਹੜੀ ਹੈ ਉਹ ਲਿਖਣੀ ਸ਼ੁਰੂ ਕਰ ਦਿੱਤੀ ਹੈ ਜਿਹੜੀ ਉਹ ਲਿਖਦੇ ਨੇ। ਅੱਛਾ ਖੈਰ, ਮੁਖਤਸਰ ਹੈ ਕਿ ਇਹ 35 ਕਰੋੜ ਤਾਂ ਖੈਰ ਆਵਾਮ ਨੇ ਹੀ ਜਿਹੜੇ ਉਹ ਸਾਰੇ ਭੁਗਤਣੇ ਨੇ, ਕਿਸੇ ਹੋਰ ਨੇ ਨਹੀਂ ਭੁਗਤਣੇ। ਲੇਕਿਨ ਇਹਨਾਂ ਦੇ ਐਲਾਨ ਜਿਹੜੇ ਸੁਣ ਕੇ ਤੁਸੀਂ ਵੀ ਇੱਕ ਵਾਰੀ ਜ਼ਰਾ ਪੈਰਾਂ ਤੇ ਆ ਜਾਂਦੇ ਹੋ ਵੀ ਯਾਰ ਚਲੋ ਪਤਾ ਨਹੀਂ ਕਿੱਥੋਂ ਆ ਜਾਣਾ 35 ਕਰੋੜ, ਕਿੰਨੇ ਭੁਗਤਣਾ। ਅਗਲੀ ਖਬਰ ਲੈ ਲਓ। ਮਹਿੰਗਾਈ ਅੱਲਾ ਦੀ ਨਿਮਤ ਹੈ। ਮਹਿੰਗਾਈ ਬੜੀ ਅੱਛੀ ਚੀਜ਼ ਹੈ ਕਿਉਂਕਿ ਜਦੋਂ ਮਹਿੰਗਾਈ ਆਉਂਦੀ ਹੈ ਤੇ ਘਰ ਦਾ ਹਰ ਫਰਦ ਕੰਮ ਕਰਦਾ, ਸਾਰੇ ਐਕਟਿਵ ਹੋ ਜਾਂਦੇ ਨੇ। ਜਿੰਨੀ ਮਹਿੰਗਾਈ ਜ਼ਿਆਦਾ ਹੋਏਗੀ ਓਨੀ ਵੱਡੀ ਅੱਲਾ ਦੀ ਨਿਮਤ ਹੋਏਗੀ। ਲੋਕੀ ਓਨਾ ਹੀ ਸਾਰੇ ਰਲ ਕੇ ਕੰਮ ਕਰਨਗੇ, ਘਰ ਦੀਆਂ ਔਰਤਾਂ, ਬੱਚੇ, ਬਜ਼ੁਰਗ ਸਾਰੇ ਕੰਮ ਕਰਨਗੇ ਕਿਉਂਕਿ ਮਹਿੰਗਾਈ ਹੋ ਜਾਏਗੀ। ਇੱਕ ਬੰਦੇ ਦੇ ਕੰਮ ਕਰਨ ਨਾਲ ਕੰਮ ਚੱਲੇਗਾ ਨਹੀਂ, ਇਸ ਲਈ ਇਹ ਬਹੁਤ ਅੱਛੀ ਚੀਜ਼ ਹੈ। ਇਹ ਕਿਹਨੇ ਦੱਸਿਆ ਜੀ ਤੁਹਾਨੂੰ? ਜੇਦਾ ਜੀ ਨੇ। ਤੁਹਾਨੂੰ ਪਤਾ ਹੈ ਵੀ ਏਡੀ ਚੰਗੀ ਗੱਲ ਜੇਦਾ ਜੀ ਤੋਂ ਇਲਾਵਾ ਕੋਈ ਕਰ ਨਹੀਂ ਸਕਦਾ। ਹੁਣ ਜੇਦਾ ਜੀ ਇਹ ਕਹਿ ਰਹੇ ਨੇ ਕਿ ਮਹਿੰਗਾਈ ਨੂੰ ਰੱਬ ਦੀ ਨਿਮਤ ਸਮਝੋ। ਮਹਿੰਗਾਈ ਤੋਂ ਪਹਿਲੇ ਲੋਕੀ ਕੰਮ ਨਹੀਂ ਸੀ ਕਰਦੇ ਬਹੁਤਾ। ਮਤਲਬ ਉਹ ਪਾਕਿਸਤਾਨੀਆਂ ਨੂੰ ਦੱਸਣਾ ਚਾਹ ਰਹੇ ਨੇ ਵੀ ਪਾਕਿਸਤਾਨੀ ਤੇ ਸਾਰੇ ਹੱਡ ਹਰਾਮ ਨੇ, ਲੰਮੇ ਪਏ ਰਹਿੰਦੇ ਨੇ, ਕੰਮ ਕਰਦੇ ਕੋਈ ਨਹੀਂ। ਔਰ ਇਹ ਮਹਿੰਗਾਈ ਹੋਏਗੀ ਤੇ ਪਾਕਿਸਤਾਨੀ ਹਿੱਲਣ ਜੁਲਣਗੇ। ਇਹ ਮੇਰੀ ਸਮਝ ਤੋਂ ਬਾਹਰ ਹੈ। ਮਾੜੇ ਬੰਦੇ ਨੂੰ ਤਾਂ ਚੈਨ ਕੋਈ ਨਹੀਂ ਮਰਨ ਦਾ ਵੀ। ਇਹ ਜੇਦਾ ਜੀ ਨੇ ਆਵਾਮ ਕਿੱਥੇ ਵੇਖ ਲਈ ਜਿਹੜੀ ਵਿਹਲੀ ਪਈ ਹੈ ਤੇ ਜਿਹਨੂੰ ਮਹਿੰਗਾਈ ਕਰਕੇ ਇਹਨਾਂ ਨੇ ਹਿਲਾਉਣਾ ਜਲਾਉਣਾ। ਇਹ ਮੈਂ ਪਹਿਲੀ ਵਾਰੀ ਸੁਣ ਰਿਹਾ ਜੇਦਾ ਜੀ ਦੇ ਕੋਲੋਂ। ਲੇਕਿਨ ਚਲੋ ਹੁਣ ਉਹ ਜੇਦਾ ਜੀ ਨੇ, ਉਹਨਾਂ ਨੂੰ ਕੌਣ ਕੁਝ ਕਹਿ ਸਕਦਾ। ਤੁਹਾਨੂੰ ਇਹ ਤਾਂ ਪਤਾ ਹੈ ਕਿ ਉਹ ਜਦੋਂ ਉਹਨਾਂ ਦਾ ਦਿਲ ਕਰਦਾ ਉਹ ਜੀ ਗੱਲ ਕਰਦੇ ਨੇ। ਲੇਕਿਨ ਮੇਰਾ ਖਿਆਲ ਹੈ ਕਰਦੇ ਉਦੋਂ ਹੀ ਨੇ ਜਦੋਂ ਕੁਛ ਤਾਂ ਆਪਣਾ ਬਹੁਤਾ ਖਾ ਬੈਂਦੇ ਨੇ। ਉਹਨਾਂ ਨੇ ਕਿਤੇ ਦੂਰੇ ਆਪਣਾ ਕੁਛ ਤਾਂ ਖਾ ਲਿਆ, ਉਹ ਸਿਰ ਨੂੰ ਚੜ੍ਹ ਗਿਆ। ਤੇ ਹੁਣ ਇਹ ਪਹਿਲਾਂ ਇਮਰਾਨ ਖਾਨ ਦੇ ਜ਼ਮਾਨੇ 'ਚ ਸਾਨੂੰ ਦੱਸਦੇ ਸਨ ਵੀ ਮਹਿੰਗਾਈ ਬਹੁਤ ਬੁਰੀ ਚੀਜ਼ ਹੈ। ਹੁਣ ਉਹ ਬਾਰ-ਬਾਰ ਮਹਿੰਗਾਈ ਦੇ ਫਾਇਦੇ ਦੱਸ ਰਹੇ ਨੇ। ਹੁਣ ਸ਼ੁਕਰ ਕਰੋ ਥੋੜ੍ਹੇ ਦਿਨਾਂ ਦੇ ਬਾਅਦ ਇਹ ਕਿਤੇ ਮਰਨ ਦੇ ਫਾਇਦੇ ਨਾ ਦੱਸਣੇ ਸ਼ੁਰੂ ਹੋ ਜਾਣ। ਇਹਨਾਂ ਨੇ ਤੁਹਾਨੂੰ ਇਹ ਦੱਸਣਾ ਹੈ ਵੀ ਜਿੰਨਾ ਚਿਰ ਜ਼ਿੰਦਾ ਰਹੋਗੇ ਤੇ ਗੁਨਾਹ ਕਰੋਗੇ, ਬਾਅਦ 'ਚ ਉਹਨਾਂ ਦਾ ਹਿਸਾਬ ਦੇਣਾ ਪਏਗਾ। ਇਸ ਲਈ ਜਿਹੜਾ ਛੇਤੀ ਮਰ ਜਾਂਦਾ ਉਹ ਮੁਨਾਫੇ 'ਚ ਹੈ। ਇਹ ਇਹੋ ਜਿਹੀਆਂ ਗੱਲਾਂ ਲੋਕਾਂ ਨੂੰ ਦੱਸਣਗੇ ਜਿਸ ਤਰ੍ਹਾਂ ਉਹ ਸ਼ੁਰੂ ਤੇ ਹੋ ਗਏ ਨੇ। ਤੇ ਇਹ ਹੁਣ ਤੁਸੀਂ ਸਾਡੇ ਜਿਹੜੇ ਸੋ ਕਾਲ ਦਾਨਸ਼ਵਰ ਨੇ ਉਹਨਾਂ ਦੀ ਅਕਲ ਜਾਂ ਉਹਨਾਂ ਦਾ ਹਿਸਾਬ ਜਿਹੜਾ ਆਪੇ ਹੀ ਲਾ ਲਓ। ਅੱਗੋਂ ਜਨਾਬ ਇੱਕ ਹਕੂਮਤੀ ਵਜ਼ੀਰ, ਉਹਨਾਂ ਨੇ ਕੋਈ ਲੌਂਡਾ ਲਪਾੜਾ ਜੀ ਦੇ ਸ਼ੋਅ ਤੇ ਆ ਕੇ ਗੱਲ ਕੀਤੀ। ਹੁਣ ਲੌਂਡਾ ਲਪਾੜਾ ਜੀ ਤੇ ਮੁਨੀਬ ਫਾਰੂਕ ਸਾਹਿਬ ਜਿਹੜੇ ਨੇ ਉਹ ਇਸ ਵੇਲੇ ਜਨਾਬ ਚਮੋਟਾ ਹੱਥ 'ਚ ਫੜ ਕੇ ਤੇ ਨਵਾਜ਼ ਸ਼ਰੀਫ ਸਾਹਿਬ ਦੀ ਬੱਲੇ ਬੱਲੇ ਕਰ ਰਹੇ ਨੇ। ਲੌਂਡਾ ਲਪਾੜਾ ਜੀ ਨੇ ਕਿਹਾ ਵੀ ਮੇਰੇ ਸ਼ੋਅ ਦੇ ਵਿੱਚ ਹੁਜ਼ੈਫਾ ਰਹਿਮਾਨ ਸਾਹਿਬ ਆਏ ਸਨ। ਉਹਨਾਂ ਨੇ 25,000 ਡਾਲਰ ਜਿਹੜਾ ਉਹ ਪਾਇਲਟਾਂ ਨੂੰ ਟਿਪ ਦਿੱਤੀ ਸੀ। ਨਵਾਜ਼ ਸ਼ਰੀਫ ਸਾਹਿਬ ਨੇ ਬੜੇ ਖੁੱਲੇ ਦਿਲ ਦੇ ਨੇ। ਅੱਗੋਂ ਜਿਹੜੇ MF ਨੇ ਮੁਨੀਬ ਫਾਰੂਕ ਸਾਹਿਬ ਉਹ ਵੀ ਕਹਿੰਦੇ ਨੇ ਹਾਂਜੀ ਨਵਾਜ਼ ਸ਼ਰੀਫ ਸਾਹਿਬ ਬੜੇ ਖੁੱਲੇ ਦਿਲ ਦੇ ਨੇ। ਅੱਛਾ, ਹੁਣ ਇਹਨਾਂ ਨੂੰ ਪਤਾ ਨਹੀਂ ਉਹ ਭੁੱਲ ਗਈ ਹੈ ਜਿਹੜੀ ਅਸਦੁੱਲਾ ਗਾਲਿਬ ਨੇ ਰਿਪੋਰਟ ਜਾਰੀ ਕੀਤੀ ਸੀ ਕਿ ਨਵਾਜ਼ ਸ਼ਰੀਫ ਸਾਹਿਬ ਨੇ ਵਾਲਦਾ ਮਾਜਦਾ ਦੀ ਖਿਦਮਤ ਵਾਸਤੇ, ਉਹਨਾਂ ਦੀ ਮਾਲਿਸ਼ ਵਾਸਤੇ, ਖਿਦਮਤ ਵਾਸਤੇ ਇੱਕ ਮੁਲਾਜ਼ਮਾ ਰੱਖੀ ਤੇ ਉਹਦੀ ਤਨਖਾਹ ਪੰਜਾਬ ਜਾਂ ਪਾਕਿਸਤਾਨ ਸਪੋਰਟਸ ਬੋਰਡ ਦੇ ਵਿੱਚੋਂ ਦਵਾਈ। ਜਿਹੜੇ ਘਰ ਦੀ ਖਾਦਮਾਂ ਨੂੰ ਪੱਲਿਓਂ ਤਨਖਾਹ ਨਹੀਂ ਦਿੰਦੇ ਉਹਨਾਂ ਨੇ 25,000 ਦੀ ਜਿਹੜੀ ਟਿਪ ਦੇਣੀ ਉਹ ਸਾਰਿਆਂ ਨੂੰ ਪਤਾ। ਉਹ ਵੀ ਕਿਸੇ ਦਾ ਹੀ ਹੋਣਾ ਮਾਲ, ਕਿਸੇ ਨੇ ਫੜਾਇਆ ਹੋਣਾ ਮੀਆਂ ਸਾਹਿਬ ਨੇ ਹੱਥ। ਜਿਵੇਂ ਸਦਕਾ ਨਹੀਂ ਦਵਾਉਂਦੇ ਲੋਕ ਹੱਥ ਲਵਾ ਕੇ, ਇਸ ਤਰ੍ਹਾਂ ਹੀ ਕਿਸੇ ਨੇ ਹੱਥ ਲਵਾ ਕੇ ਨਾ ਮੀਆਂ ਸਾਹਿਬ ਨੂੰ ਪਿੱਛੋਂ ਪੈਸੇ ਆਏ, ਉਹਨਾਂ ਨੇ ਹੱਥ ਲਵਾ ਕੇ ਗਾਂਹ ਦੇ ਦਿੱਤਾ। ਤੇ ਲੇਕਿਨ ਇਹਨਾਂ ਲੋਕਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਨੇ। ਅੱਛਾ ਜੀ, ਸ਼ਾਹਿਦ ਅਫਰੀਦੀ ਸਾਹਿਬ ਦਾ ਵੀ ਨਵਾਂ ਹੀ ਕੰਮ ਨਿਕਲਿਆ ਅੱਗੋਂ। ਉਹਨਾਂ ਦੀ ਇੱਕ ਵੀਡੀਓ ਕੱਲ੍ਹ ਪਰਸੋਂ ਦੀ ਵਾਇਰਲ ਸੀ। ਪਹਿਲਾਂ ਤਾਂ ਜ਼ਰਾ ਵੀਡੀਓ ਵੇਖ ਲਓ ਵੀ ਉਹ ਕਹਿੰਦੇ ਕੀ ਨੇ। ਉਹ ਤੇਲ ਦੇ ਕੀਮਤਾਂ ਦੇ ਬਾਰੇ ਗੱਲ ਕਰ ਰਹੇ ਨੇ, सुनो। अस्सलाम वालेकुम दोस्तों, मैं हूं शाहिद अफरीदी। वॉर की वजह से इस वक्त दुनिया में जो है वो जो ग्लोबल एनर्जी क्राइसिस हम सबके सामने है। पाकिस्तान फिर भी अल्हम्दुलिल्लाह काफी सारे ममालिक से बहुत बेहतर है। गवर्नमेंट की सपोर्ट और उनको सपोर्ट करना सबसे इम्पोर्टेंट है। बीना पाकिस्तानी हमारी कोशिश होनी चाहिए कि जो स्टेप्स गवर्नमेंट ने लिए हैं हमें उनको फॉलो करना चाहिए ताकि इस मुल्क की तरक्की में कोई रुकावट नहीं। सुन लिया जी, वो कहते हैं भी हुकूमत ਨੂੰ ਮੁਕੰਮਲ ਸਪੋਰਟ ਦੇਣੀ ਹੈ, ਕੀਮਤਾਂ ਜਿੰਨੀਆਂ ਮਰਜ਼ੀ ਵੱਧ ਜਾਣ। ਆਵਾਮ ਨੇ ਉਹਦੇ ਉੱਤੇ ਲਿੱਤਰ ਲਾ ਲਿਆ। ਲਿੱਤਰ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਆਵਾਮ ਤਨਕੀਦ ਕਰਦੀ, ਔਰ ਆਵਾਮ ਨੇ ਕਿਹੜਾ ਲਿੱਤਰ ਲਾਉਣਾ ਹੁੰਦਾ, ਆਵਾਮ ਤੇ ਵਿਚਾਰੀ ਲਾ ਅਬਾਈਡਿੰਗ ਹੁੰਦੀ, ਉਹ ਤੇ ਗੱਲਬਾਤ ਨਾਲ ਹੀ ਲਿੱਤਰ ਲਾਉਂਦੀ ਹੈ। ਆਵਾਮ ਨੇ ਲਿੱਤਰ ਲਾ ਲਿਆ ਕਿ ਜੀ ਇਹ ਗੱਲ ਤੁਸੀਂ ਕਿਹੜੀ ਕੀਤੀ। ਉਹਦੇ ਤੇ ਹੁਣ ਤਨਕੀਦ ਜਿਹੜੀ ਹੋਈ ਹੈ। ਤੇ ਹੁਣ ਜਨਾਬੇ ਵਾਲਾ ਜਿਹੜੇ ਸ਼ਾਹਿਦ ਅਫਰੀਦੀ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਇਹ ਵੀਡੀਓ ਨਵੀਂ ਨਹੀਂ, ਅੱਜ ਦੀ ਨਹੀਂ, ਇਹ ਥੋੜ੍ਹੇ ਦਿਨ ਪੁਰਾਣੀ ਹੈ। ਉਹਨਾਂ ਨੇ ਕਿਹਾ ਇਹ ਅਤਾਤ ਤਾਰੜ ਸਾਹਿਬ ਨੇ ਮੇਰੇ ਕੋਲ ਬਣਵਾਈ ਸੀ, ਉਦੋਂ ਵੀ ਮਹਿੰਗਾ ਹੋਇਆ ਸੀ ਪਤਾ ਨਹੀਂ ਤੇਲ ਜਾਂ ਬਿਜਲੀ, ਤੇ ਮੈਂ ਉਸ ਵੇਲੇ ਕੀਤੀ ਸੀ, ਇਹ ਅੱਜ ਦੀ ਨਹੀਂ ਹੈ। ਸ਼ਾਇਰ ਇੱਥੇ ਦੱਸਣਾ ਚਾਹੁੰਦਾ ਵੀ ਮੈਂ ਪੁਰਾਣਾ ਬੇਸ਼ਰਮ ਹੈ, ਅੱਜ ਨਵਾਂ ਬੇਸ਼ਰਮ ਨਹੀਂ ਹੋਇਆ, ਮੈਂ ਪਹਿਲਾਂ ਵੀ ਇਹੋ ਜਿਹੀਆਂ ਵੀਡੀਓ ਕਰਦਾ ਰਿਹਾ। ਦੂਸਰਾ ਸ਼ਾਇਰ ਇਹ ਦੱਸਣਾ ਚਾਹ ਰਿਹਾ ਵੀ ਜਨਾਬ
ਪਤਾ ਨਹੀਂ ਹੁਣ ਪੈਸੇ ਲੈ ਕੇ ਕੀਤੀ ਸੀ ਜਾਂ ਬਗੈਰ ਪੈਸਿਆਂ ਤੋਂ ਕੀਤੀ ਸੀ, ਲੇਕਿਨ ਮੈਨੂੰ ਲੱਗਦਾ ਹੈ ਵੀ ਸ਼ਾਇਰ ਇੱਥੇ ਅਤਾ ਤਾਰਨ ਨੂੰ ਇਹ ਮੈਸੇਜ ਦੇਣਾ ਚਾਹ ਰਿਹਾ ਵੀ ਭਈ ਪੁਰਾਣੀ ਵੀਡੀਓ ਅੱਜ ਨਾ ਇਸਤੇਮਾਲ ਕਰੋ, ਉਹ ਮੈਂ ਪਹਿਲੇ ਬਣਾ ਕੇ ਦਿੱਤੀ, ਹੁਣ ਬਣਵਾਉਣੀ ਹੈ ਤੇ ਮੈਨੂੰ ਨਵੇਂ ਸਿਰੇ ਇੰਗੇਜ ਕਰੋ। ਤੇ ਬਹਰਹਾਲ ਉਹਦੇ ਲੋਕਾਂ ਨੇ ਇਹੀ ਸਮਝਿਆ ਕਿ ਜਨਾਬ ਇਹ ਪੁਰਾਣੇ ਬੇਸ਼ਰਮ ਨੇ, ਕੋਈ ਨਵੇਂ ਨਹੀਂ ਹੋਏ। ਉਹ ਹੁਣ ਲੋਕਾਂ ਇਹਨੂੰ ਸ਼ਾਇਦ ਅਫਰੀਦੀ ਸਾਹਿਬ ਨੂੰ ਸ਼ਾਇਦ ਇਹ ਪਤਾ ਨਹੀਂ ਵੀ ਇਹਦੇ ਨਾਲ ਬਹੁਤੀ ਲਿੱਤਰ ਪਰੇਡ ਹੋਣੀ ਹੈ, ਜਿਹੜੀ ਗੱਲ ਤੁਸੀਂ ਕੀਤੀ ਹੈ ਲੋਕਾਂ ਨੂੰ ਪਤਾ ਲੱਗਣਾ ਵੀ ਤੁਸੀਂ ਇਹ ਅੱਜ ਨਹੀਂ ਇਹ ਵੀਡੀਓ ਬਣਾਈ, ਪਹਿਲਾਂ ਤੋਂ ਤੁਸੀਂ ਇਹੋ ਜਿਹੀਆਂ ਵੀਡੀਓ ਬਣਾ ਕੇ ਤੇ ਇਸ ਹਕੂਮਤ ਨੂੰ ਜਿਹੜਾ ਸਪੋਰਟ ਕਰ ਰਹੇ ਹੋ। ਅੱਗੋਂ ਜੀ ਸਿਵਲ ਸਰਵਿਸ ਅਕੈਡਮੀ ਗ੍ਰੇਡ 1 ਤੋਂ 19 ਦੇ ਮੁਲਾਜ਼ਮੀਨ ਸਾਈਕਲ ਤੇ ਸਫ਼ਰ ਦੀ ਤਰਗੀਬ। ਇੱਥੋਂ ਦੇ ਡੀਜੀ ਸਾਹਿਬ ਪਿਛਲੇ ਦਿਨੋਂ ਤੁਸੀਂ ਇੱਕ ਵੀਡੀਓ ਵੇਖੀ ਸੀ ਵੀ ਸਾਈਕਲ ਰੱਖ ਕੇ ਲਿਆਏ ਘਰੋਂ ਗੱਡੀ ਤੇ, ਗੱਡੀ ਦੀ ਡਿੱਗੀ 'ਚ, ਜਿਸ ਵੇਲੇ ਅਕੈਡਮੀ ਦੇ ਲਾਗੇ ਪਹੁੰਚੇ ਤੇ ਸਟਾਫ ਸਾਰੇ ਨੂੰ ਗੱਡੀ 'ਚ ਪਾ ਦਿੱਤਾ, ਉਹ ਗੱਡੀ 'ਚੋਂ ਵੀਡੀਓ ਬਣਾ ਰਹੇ ਸਨ ਤੇ ਸਾਹਿਬ ਸਾਈਕਲ ਤੇ ਜਾ ਰਹੇ ਸਨ। ਤੇ ਉਹ ਬਾਅਦ 'ਚ ਵੀਡੀਓ ਲੀਕ ਹੋ ਗਈ, ਅਕਲ ਵੀ ਪੂਰੀ ਹੈ ਨਾ, ਉਹ ਵੀਡੀਓ ਲੀਕ ਹੋ ਗਈ ਤਾਂ ਐਸਾ ਤਮਾਸ਼ਾ ਬਣਿਆ ਵੀ ਫਿਰ ਸਮਝ ਨਾ ਆਵੇ ਵੀ ਇਹਨੂੰ ਕਰੀਏ ਕੀ। ਹੁਣ ਉਹਨਾਂ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਵਾਇਆ, ਉਹਨਾਂ ਨੇ ਕਿਹਾ ਜੀ ਜਿਹੜੇ ਸਿਵਲ ਸਰਵਿਸਿਜ਼ ਦੇ ਤਮਾਮ ਮੁਸਤਕਿਲ ਮੁਲਾਜ਼ਮੀਨ ਨੇ ਗ੍ਰੇਡ 1 ਤੋਂ 19 ਤੱਕ, ਉਹ ਫੌਰੀ ਤੌਰ ਤੇ ਨਕਲੋ ਹਮਲ ਵਾਸਤੇ ਪਸੰਦੀਦਾ ਤਰੀਕਾ ਜਿਹੜਾ ਉਹ ਸਾਈਕਲ ਇਸਤੇਮਾਲ ਕਰਨ। ਸਾਈਕਲ ਦੇ ਜਿਹੜੇ ਫਵਾਇਦ ਨੇ ਉਹ ਪੂਰੀ ਦੁਨੀਆ 'ਚ ਉਹਨਾਂ ਨੇ ਕਿਹਾ ਪਤਾ ਨੇ, ਸਿਹਤ ਦੇ ਜਿਹੜੇ ਫਵਾਇਦ ਨੇ, ਅਸੀਂ એનર્ਜੀ ਵੀ ਬਚਾਉਣੀ ਹੈ, ਇਹ ਰਜ਼ਾਕਾਰਾਨਾ ਤੌਰ ਤੇ ਇਹ ਤੁਸੀਂ ਸਾਰੇ ਅਫਸਰਾਨ ਜਿਹੜੇ ਨਾ ਉਹ ਮਾਲੀ ਬੋਝ ਕਮ ਕਰਨ ਵਾਸਤੇ ਰਜ਼ਾਕਾਰਾਨਾ ਤੌਰ ਦੇ ਉੱਤੇ ਜਿਹੜਾ ਉਹ ਸਾਈਕਲ ਇਸਤੇਮਾਲ ਕਰਨਾ ਸ਼ੁਰੂ ਕਰੋ। ਇਹ ਮਰਾਸਲਾ ਡਾਇਰੈਕਟਰ ਜਨਰਲ CSA ਦੀ ਮਨਜ਼ੂਰੀ ਨਾਲ ਜਾਰੀ ਕੀਤਾ ਗਿਆ। ਮੁਹੰਮਦ ਬਿਲਾਲ ਅਕਰਮ ਡਾਇਰੈਕਟਰ ਐਡਮਨ ਐਂਡ ਫਾਈਨਾਂਸ, ਥੱਲੇ ਉਹਨਾਂ ਨੇ ਇਹ ਕਿਸੇ ਇੱਕ ਬੰਦੇ ਨੂੰ ਨਹੀਂ ਭੇਜਿਆ, ਉਹਨਾਂ ਸੈਕਟਰੀ ਸਟੈਬ ਨੂੰ ਭੇਜਿਆ, ਸੈਕਟਰੀ ਸਟੈਬਲਿਸ਼ਮੈਂਟ ਨੂੰ, ਰੈਕਟਰ ਨੈਸ਼ਨਲ ਸਕੂਲ ਆਫ ਪਬਲਿਕ ਪਾਲਿਸੀ ਲਾਹੌਰ ਨੂੰ ਭੇਜਿਆ, ਸਪੈਸ਼ਲ ਸੈਕਟਰੀ ਸਟੈਬਲਿਸ਼ਮੈਂਟ ਡਿਵੀਜ਼ਨ ਨੂੰ ਭੇਜਿਆ, ਡਾਇਰੈਕਟਰ ਜਨਰਲ CSA ਉਹ ਤੇ ਉਹਨਾਂ ਨੇ ਜਾਰੀ ਕਰਵਾਇਆ ਜ਼ਾਹਿਰ ਹੈ, ਡਾਇਰੈਕਟਰ ਜਨਰਲ ਐਡਮਨ ਨੈਸ਼ਨਲ ਸਕੂਲ ਆਫ ਪਬਲਿਕ ਪਾਲਿਸੀ, तमाम डीन्स नेशनल स्कूल ऑफ पब्लिक पॉलिसी, तमाम डायरेक्टर जनरल्स नेशनल स्कूल ऑफ पब्लिक पॉलिसी, तमाम अफसरान एहलकार CSA मुतलका फाइल मास्टर फाइल। ये खत इन्ने थावां ते सरकार ने घल्लिया है। ये खत घल्लण ते भी काफ़ी सारा तेल ज़ाया हो गया होना, किसी ने किसी गड्डी मोटरसाइकिल ते घल्लिया होना ने, जिहड़ी कापियां इन्ने थावां ते घल्लियां ने। वो तेल इस खत ने बचाउणा कोई नहीं। साइकिल ते किन्ने बहना है ग्रेड 1 ਤੋਂ 19 ਦੇ, ਚਲੋ ਸ਼ੁਰੂ ਵਾਲੇ ਤੇ ਕਈ ਆਉਂਦੇ ਹੋਣਗੇ ਸਾਈਕਲ ਤੇ, ਉੱਤੇ ਵਾਲਿਆਂ ਨੇ ਕਿੱਥੋਂ ਬਹਿਣਾ ਹੈ। ਇਹ ਉਹੀ ਡੀਜੀ ਸਾਹਿਬ ਨੇ ਜਿਹੜੇ ਪਿਛਲੇ ਦਿਨੋਂ ਮੈਂ ਦੱਸਿਆ ਤੁਹਾਨੂੰ ਵੀ, ਜਿਨ੍ਹਾਂ ਦੀ ਆਪਣੀ ਵੀਡੀਓ ਆਈ ਸੀ, ਤੇ ਉਹ ਲੇਕਿਨ ਉਹ ਫੇਰ ਨਹੀਂ ਘਬਰਾਉਂਦੇ। ਮੈਂ ਹੈਰਾਨ ਹੈ ਇਹਨਾਂ ਨੂੰ। ਅਗਰ ਕੋਈ ਅਕਲ ਦੇਣ ਵਾਲਾ ਬੰਦਾ ਹੁੰਦਾ ਤਾਂ ਉਹ ਇਹੀ ਕਹਿੰਦਾ ਵੀ ਹੁਣ ਖਾਮੋਸ਼ੀ ਇਖਤਿਆਰ ਕਰੋ, ਕਿਉਂਕਿ ਤੁਹਾਡੀ ਪਹਿਲਾਂ ਦੀ ਉਹ ਵੀਡੀਓ ਵਾਇਰਲ ਹੋਈ ਹੈ, ਹੁਣ ਦੋਹਰੇ ਇਹੋ ਜਿਹੀ ਗੱਲ ਕਰੋਗੇ ਤੇ ਇੱਕ ਨਵੀਂ ਵੀਡੀਓ ਜਿਹੜੀ ਉਹ ਫਿਰ ਵਾਇਰਲ ਹੋ ਜਾਏਗੀ, ਤੁਹਾਡੀ ਬੇਇੱਜ਼ਤੀ ਹੋਏਗੀ, ਲੋਕੀ ਫਿਰ ਮਜ਼ਾਕ ਉਡਾਉਣਗੇ। ਲੇਕਿਨ ਮੇਰਾ ਖਿਆਲ ਕੋਈ ਸਮਝ ਇਹਨਾਂ ਨੂੰ ਵੀ ਕੋਈ ਨਹੀਂ, ਇਹਨਾਂ ਦੇ ਨਾਲ ਜਿਹੜੇ ਤੁਰਨ ਫਿਰਨ ਵਾਲੇ ਬੰਦੇ ਨੇ ਉਹਨਾਂ ਨੂੰ ਵੀ ਕੋਈ ਨਹੀਂ। ਇਹ ਮਰਾਸਲਾ ਕੱਢਿਆ। ਅੱਲਾ ਖੈਰ ਸੱਲਾ। ਸਾਰੇ ਬੰਦੇ ਇਹੀ ਸੋਚਦੇ ਨੇ ਵੀ ਅਸੀਂ ਅੱਜ ਦੇ ਨੰਬਰ ਕਿਸ ਤਰ੍ਹਾਂ ਬਣਾਉਣੇ ਨੇ। ਮੈਨੂੰ ਇੱਥੋਂ ਇਜਾਜ਼ਤ ਦਿਓ। ਤੇ ਰੱਬ ਰੱਖਾ।